ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਉਹ ਅਮਰੀਕਾ ਦੇ ਵਿੱਚ ਲਗਾਤਾਰ ਮੌਸਮ ਦੇ ਜਿਹੜੇ ਹਾਲਾਤ ਬਦਲ ਰਹੇ ਨੇ, ਜਿਹਨਾਂ ਇਲਾਕਿਆਂ ਦੇ ਵਿੱਚ ਦੱਸਦੇ ਆ ਕਿ ਡੈਥ ਟੋਲ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ। ਸਾਊਥ ਤੇ ਮਿਡ ਵੈਸਟ ਦੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਕਮਿਊਨਿਟੀ ਨੇ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦੀਆਂ, ਉਹਨਾਂ ਦੀਆਂ ਜਿਹੜੇ ਹਾਲਾਤ ਨੇ ਉਹ ਕੋਈ ਬਹੁਤੇ ਸਾਜ਼ਗਾਰ ਨਹੀਂ ਗੇ। ਐਟਲੀਸਟ ਕਹਿੰਦੇ 33 ਮਿਲੀਅਨ ਜਿਹੜੇ ਲੋਕ ਨੇ ਉਹ ਹਲੇ ਵੀ ਫਲੱਡ ਵਾਚ ਦੇ ਅੰਡਰ ਨੇ, ਤੇ 11 ਸਟੇਟ ਜਿਹੜੀਆਂ ਨੇ ਨੈਸ਼ਨਲ ਵੈਦਰ ਸਰਵਿਸ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਲਈ ਹੁਣ ਜਿਹੜਾ ਅਲਾਰਮ ਆ ਉਹ ਹਾਈ ਫਲੈਸ਼ ਫਲੱਡਿੰਗ ਦਾ ਜਿਹੜਾ ਉਹ ਵੱਧ ਚੁੱਕਿਆ, ਤੇ ਰਿਸਕ ਜਿਹੜਾ ਉਹ ਵੀ ਹਾਈ ਹੋ ਚੁੱਕਿਆ। ਦੱਸਦੇ ਆ ਕਿ ਜਿਹੜੇ ਪਹਿਲਾਂ ਟੋਰਨਾਡੋ ਆਏ ਸੀਗੇ ਉਹਨਾਂ ਦੇ ਵਿੱਚ ਦੱਸਦੇ ਆ ਕਿ ਇਹ ਪਟੋਸੀ, ਮੈਜ਼ੂਰੀ, ਸੈਲਮਰ, ਟੈਨਸੀ ਤੇ ਲੇਕ ਸਿਟੀ ਤੇ ਅਰਕਨਸਾਸ ਦੇ ਇਲਾਕੇ ਜਿਹੜੇ ਆ ਉਹ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ। ਇਸ ਟਾਈਮ ਉਹ ਕਹਿੰਦੇ ਕਿ ਇਹਨਾਂ ਦਾ ਦਾਇਰਾ ਜਿਹੜਾ ਉਹ ਹੋਰ ਵੱਡਾ ਹੋ ਸਕਦਾ, ਤੇ ਦੱਸਦੀ ਕਿ ਜਿਹੜਾ 5 ਡੈਥਸ ਰਿਪੋਰਟ ਹੋਈਆਂ ਨੇ ਟੈਨਸੀ ਦੇ ਵਿੱਚ, ਤੇ ਇਹਦੇ ਨਾਲ ਮਿਜ਼ੂਰੀ ਤੇ ਹੋਰ ਇੰਡੀਆਨਾ ਦੇ ਵਿੱਚ ਜਿਹੜੀ ਹਾਲੇ ਤੱਕ ਇੱਕ ਡੈਥ ਹੋਈ ਆ। 33 ਮਿਲੀਅਨ ਲੋਕ ਨੇ ਇਹਨਾਂ ਟੋਰਨਾਡੋ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕਿ ਪ੍ਰਭਾਵਿਤ ਹੋਣਗੇ, ਤੇ ਮਿਲੀਅਨਸ ਲੋਕ ਉਹ ਨੇ ਜਿਨ੍ਹਾਂ ਦੀ ਜਿਹੜੀ ਗਿਣਤੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਆ ਜਿਨ੍ਹਾਂ ਨੂੰ ਪਾਵਰ ਆਊਟੇਜ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ। ਦੱਸਿਆ ਜਾ ਰਿਹਾ ਕਿ ਕੈਂਟਕੀ ਦੇ ਕੁਛ ਇਲਾਕੇ ਨੇ ਜਾਂ ਆਰਕਨਸਾਸ ਦੇ ਜਿਹੜੇ ਕਿ ਵੈਸਟਰਨ ਕੈਂਟਕੀ ਦੇ, ਜਿੱਥੇ 5 ਇੰਚ ਜਿਹੜੀ ਰੇਨ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਦਰਜ ਉਹ ਕੀਤੀ ਗਈ ਆ, ਤੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵੀ ਉਹ ਕਹਿੰਦੇ ਕਿ ਇਸ ਤੋਂ ਵੀ ਜ਼ਿਆਦਾ ਹੋ ਸਕਦਾ, ਜਿਹਦੇ ਨਾਲ ਹੜ੍ਹਾਂ ਦਾ ਖਤਰਾ ਜਿਹੜਾ ਉਹ ਬਰਕਰਾਰ ਹੈ। ਦਰਜਨਾਂ ਭਰ ਜਿਹੜੇ ਰੀਵਰ ਨੇ, ਦਰਿਆ ਨੇ ਜਾਂ ਪਾਣੀ ਦੇ ਸੋਮੇ ਨੇ, ਉਹ ਇਸ ਟਾਈਮ ਐਕਸਪੈਕਟਡ ਜਿਹੜੀ ਉਹਨਾਂ ਦੀ ਰੀਚ ਆ ਉਹਦੇ ਤੋਂ ਉੱਤੇ ਚੱਲ ਰਹੇ ਨੇ, ਜਿਹਦੇ ਕਰਕੇ ਜਿਹੜੀ ਫਲੱਡ ਸਟੇਜ ਆ ਉਹ ਕਹਿੰਦੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਗੰਭੀਰ ਵੀ ਹੋ ਸਕਦੀ ਆ। ਕਹਿੰਦੇ ਕਿ ਜਿਹੜਾ ਸਦਰਨ ਪਲੇਨਸ ਆ ਜਾਂ ਹੋਰ ਮਿਡ ਐਟਲਾਂਟਿਕ ਦੇ ਇਲਾਕੇ ਆ ਜਾਂ ਹੋਰ, ਉਹਨਾਂ ਦੇ ਵਿੱਚੋਂ ਹਲੇ ਵੀ ਜਿਹੜਾ ਖਤਰਾ ਉਹ ਬਰਕਰਾਰ ਹੈ ਇਸ ਤਰ੍ਹਾਂ ਦੇ ਮੌਸਮ ਦਾ, ਜਾਂ ਬਰਫੀਲੇ ਮੌਸਮ ਦਾ, ਜਾਂ ਮੀਂਹ ਦੇ ਮੌਸਮ ਦਾ, ਜਿਹੜਾ ਕਿ ਜਿਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਨੈਸ਼ਨਲ ਵੈਦਰ ਸਰਵਿਸਿਜ਼ ਜਿਹੜੀਆਂ ਇੰਡੀਆਨਾ ਪੁਲਿਸ ਦੇ ਵਿੱਚ ਨੇ, ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੁਛ ਘੰਟੇ ਨੇ ਉੱਥੇ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਰੈਸ਼ ਰਿਪੋਰਟਸ ਜਿਹੜੀਆਂ ਨੇ, ਚਾਹੇ ਉਹ ਜਰਮਨ ਟਾਊਨ ਤੋਂ ਨੇ, ਟੈਨਸੀ ਤੋਂ ਨੇ, ਜਾਂ ਮੈਂਫਿਸ ਤੋਂ ਨੇ, ਸਾਊਥ ਈਸਟ ਦੇ ਜਿਹੜੇ ਕੁਛ ਇਲਾਕੇ ਨੇ, ਉਹਨਾਂ ਦੇ ਵਿੱਚ ਇਹ ਜਿਹੜੀਆਂ ਦੱਸਦੇ ਆ ਕਿ 4 ਇੰਚ ਹੋਰ ਜਿਹੜਾ ਮੀਂਹ ਆ ਉਹ ਪੈ ਸਕਦਾ। ਤੇ ਜੇਕਰ ਪਹਿਲਾਂ ਹੀ ਮੀਂਹ ਦਾ ਜਾਂ ਹਨੇਰੀਆਂ ਦਾ ਜਾਂ ਟੋਰਨਾਡੋ ਦਾ ਸਾਹਮਣਾ ਕਰ ਰਹੇ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ, ਤਾਂ ਉਹ ਕਹਿੰਦੇ ਕਿ ਹੋਰ ਵੀ ਜਿਹੜੀ ਜ਼ਿਆਦਾ ਵਸੋਂ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਲੇਕ ਸਿਟੀ ਹੈ ਜਿਹੜੀ, ਉਹ ਮੈਕਸੀਮਮ ਜਿਹੜੀਆਂ ਇਸ ਟਾਈਮ ਹਵਾਵਾਂ ਉੱਥੇ ਚੱਲ ਰਹੀਆਂ ਨੇ 150 ਮੀਲ ਪ੍ਰਤੀ ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਨੇ, ਤੇ ਕਈ ਇਲਾਕੇ ਤਾਂ ਇਹੋ ਜਿਹੇ ਨੇ ਸੈਲਮਰ ਦੇ ਇਲਾਕੇ ਦੇ ਵਿੱਚ ਜਿੱਥੇ ਇਹਨਾਂ ਦੀ ਜਿਹੜੀ ਸਪੀਡ ਆ ਉਹ 160 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਕਾਊਂਟ ਆ ਉਹ ਕੀਤੀ ਗਈ ਹੈ ਜੀ।